ਅਗਲੀ ਜਿਹੜੀ ਹਰਜੋਸ਼ਨ ਦੀ ਖਬਰ ਜਿਹੜੀ ਉਹ ਆ ਰਹੀ ਆ ਕਹਿੰਦੇ ਆ ਵੀ ਸੋਕੇ ਦੇ ਚੱਲਦਿਆਂ ਕਈ ਕੈਲੀਫੋਰਨੀਅਨਸ ਆ ਉਹਨਾਂ ਨੂੰ ਪਾਣੀ ਦੇ ਬਿੱਲ ਦੇਣੇ ਵੀ ਔਖੇ ਹੋ ਗਏ ਆ। ਫ੍ਰੈਜ਼ਨੋ ਦੀ ਇੱਕ ਰੋਜ਼ੈਰੀਓ ਰੋਡਰੀਗਸ ਦੀ ਐਲਏ ਟਾਈਮਸ ਨੇ ਰਿਪੋਰਟ ਜਿਹੜੀ ਉਹ ਛਾਪੀ ਆ। ਕਹਿੰਦੀ ਵੀ ਇੱਕ ਤਾਂ ਬਿਜਲੀ ਦੀ ਮਹਿੰਗਾ ਜਿਹੜਾ ਉਹ ਹੈਗਾ ਆ $300 ਨੂੰ ਕਹਿੰਦੇ ਬਿਜਲੀ ਦਾ ਬਿੱਲ ਜਿਹੜਾ ਆਇਆ ਤੇ $220 ਦਾ ਪਾਣੀ ਦਾ ਸੀਵਰ ਦਾ ਤੇ ਟਰੈਸ਼ ਦਾ ਬਿੱਲ ਆਇਆ। ਕਹਿੰਦੇ ਵੀ ਹੁਣ ਤਾਂ ਸਾਡੇ ਲਈ ਇਹ ਬਹੁਤ ਜ਼ਿਆਦਾ ਕੰਮ ਔਖਾ ਹੋਇਆ ਪਿਆ। 25,000 ਸਾਲ ਦੀ ਇਨਕਮ ਆ ਤੇ 4 ਜਣੇ ਉੱਥੇ ਰਹਿ ਰਹੇ ਆ ਤੇ $100-200 ਤੋਂ ਵੱਧ ਇਦਾਂ ਦਾ ਆਇਆ ਬਿੱਲ। ਕਹਿੰਦੇ ਵੀ ਸਾਡੇ ਲਈ ਇੱਕ ਆਰਥਿਕ ਸੰਕਟ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਰੋਡਰੀਗਸ ਦੇ ਪਰਿਵਾਰ ਵਾਂਗੂ ਇਹ ਮੰਨਿਆ ਜਾਂਦਾ ਵੀ ਕੈਲੀਫੋਰਨੀਆ 'ਚ 13 ਮਿਲੀਅਨ ਲੋਕ ਅਜਿਹੇ ਨੇ ਜਿਹੜੇ ਲੋ ਇਨਕਮ ਹਾਊਸ ਹੋਲਡਸ ਦੇ ਵਿੱਚ ਰਹਿ ਰਹੇ ਆ ਤੇ ਮਹਿੰਗੇ ਹੁੰਦੇ ਜਾ ਰਹੇ ਜਿਹੜੇ ਪਾਣੀ ਦੇ ਬਿੱਲ ਆ, ਕਾਸਟ ਆ, ਉਹਨਾਂ ਦੇ ਲਈ ਉਹਨਾਂ ਨੂੰ ਨਜਿੱਠਣਾ ਬੜਾ ਔਖਾ ਬਣਦਾ ਜਾ ਰਿਹਾ ਆ। ਸੋ ਉਹ ਰੀਸੈਂਟਲੀ ਜਿਹੜੇ ਆਪਾਂ ਦੇਖਿਆ ਵੀ ਇੱਥੇ ਫਾਰਮਰਸ ਦੇ ਦੁਆਰਾ ਵੀ ਪਾਣੀ ਨੂੰ ਲੈ ਕੇ ਖਾਸ ਕਰਕੇ ਪਾਣੀ ਦੀ ਮਿਸਮੈਨੇਜਮੈਂਟ ਤੇ ਪਾਣੀ ਕੱਢਣ ਦੇ ਉੱਤੇ ਜਿਹੜੀ ਫੀਸ ਤੇ ਪੈਨਲਟੀਜ਼ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ। ਮੁਜ਼ਾਹਰਾ ਜਿਹੜਾ ਉਹ ਹੋਣਾ ਆ। ਸੋ ਪਰਸੋਂ ਨੂੰ ਬੁੱਧਵਾਰ ਨੂੰ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਆ ਸੈਕਰਾਮੈਂਟੋ ਦੀ ਰਾਜਧਾਨੀ ਬਿਲਡਿੰਗ ਕੈਪੀਟਲ ਬਿਲਡਿੰਗ ਆ ਉੱਥੇ ਜਿਹੜੀਆਂ ਉੱਥੇ ਦੀਆਂ ਮੇਨ ਜਿਹੜੀਆਂ ਪੌੜੀਆਂ ਉਸ ਪਾਸੇ ਵੱਲ ਨੂੰ ਮੇਨ ਐਂਟਰੈਂਸ ਵਾਲੇ ਪਾਸੇ ਉੱਥੇ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਜਿਹੜੀ ਆਲਰੇਡੀ ਮਿਲ ਚੁੱਕੀ ਆ ਤੇ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਇਹ ਜਿਹੜਾ ਇਹਨਾਂ ਦਾ ਰੋਸ ਪ੍ਰਦਰਸ਼ਨ ਆ ਸ਼ੁਰੂ ਹੋ ਜਾਣਾ ਆ ਤੇ ਕਈ ਘੰਟਿਆਂ ਤੱਕ ਜਿਹੜਾ ਉੱਥੇ ਉਹ ਚੱਲੇਗਾ। ਸੋ ਜਿਹੜੇ ਵੀ ਰਹਿ ਰਹੇ ਆ ਜਿਹੜੇ ਖਾਸ ਕਰਕੇ ਇਦਾਂ ਪਾਣੀ ਦੇ ਮਸਲਿਆਂ ਤੋਂ ਤੰਗ ਨੇ, ਵੱਧ ਰਹੀਆਂ ਨੇ ਕੀਮਤਾਂ, ਕਿਉਂਕਿ ਇਕੱਲਾ ਮਸਲਾ ਹੈ ਫਾਰਮਰਸ ਦੇ ਲਈ ਨਹੀਂ, ਆਮ ਲੋਕਾਂ ਦੇ ਲਈ ਵੀ ਹੁਣ ਇਹ ਬਣਦਾ ਜਿਹੜਾ ਉਹ ਜਾ ਰਿਹਾ ਆ। ਸੋਕੇ ਵਾਲੀ ਥਾਂ ਦੇ ਉੱਤੇ ਪਾਣੀ ਬੇਸ਼ਕੀਮਤੀ ਜਿਹੜਾ ਉਹ ਬਣ ਜਾਂਦਾ ਆ ਤੇ ਆਮ ਲੋਕਾਂ ਦੇ ਲਈ ਫਿਰ ਅਜਿਹੀਆਂ ਚੀਜ਼ਾਂ ਨੂੰ ਸਰਵਾਈਵ ਕਰਨਾ ਥੋੜਾ ਔਖਾ ਹੁੰਦਾ ਜਾ ਰਿਹਾ। ਸੋ 26 ਤਰੀਕ ਨੂੰ ਜਿਹੜਾ ਫਾਰਮਰਸ ਦੇ ਦੁਆਰਾ ਇਹ ਪ੍ਰਦਰਸ਼ਨ ਆ ਉੱਥੇ ਹੋਣ ਜਾ ਰਿਹਾ ਆ ਕੈਪੀਟਲ ਦੇ ਵਿੱਚ ਸੈਕਰਾਮੈਂਟੋ ਦੀ ਬਿਲਡਿੰਗ 'ਚ। ਅਗਲੀ ਖਬਰ ਐਥਰਟਨ ਤੋਂ ਆ ਰਹੀ ਆ। ਪਿਛਲੇ ਹਫਤੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਘਰ ਦੇ ਬੈਕਯਾਰਡ ਦੇ ਵਿੱਚੋਂ ਕਾਰ ਦੱਬੀ ਹੋਈ ਮਿਲੀ ਹੈਗੀ ਆ। ਮਰਸਡੀ ਬੈਂਜ 1992 ਚ ਇਹ ਗਵਾਚੀ ਸੀਗੀ ਤੇ ਹੋਮ ਓਨਰ ਜਿਹੜਾ ਸੀਗਾ ਉਸ ਨੂੰ ਅਰੈਸਟ ਵੀ ਕੀਤਾ ਗਿਆ ਸੀ ਮਰਡਰ ਤੇ ਫਰਾਡ ਚਾਰਜਸ ਦੇ ਵਿੱਚ। ਪਰ 30 ਸਾਲ ਪਹਿਲਾਂ ਦੱਬੀ ਹੋਈ ਕਾਰ ਦੇ ਵਿੱਚੋਂ ਕਿਸੇ ਤਰ੍ਹਾਂ ਦੇ ਕੋਈ ਹਿਊਮਨ ਰਿਮੇਨ ਜਾਂ ਕੋਈ ਇਦਾਂ ਦਾ ਕੋਈ ਪ੍ਰੋਡਕਟ ਨਹੀਂ ਲੱਭਿਆ। ਇੱਕ ਲੈਂਡਸਕੇਪਰ ਨੇ ਇਸ ਕਾਰ ਨੂੰ ਲੱਭਿਆ ਸੀ ਜਦੋਂ ਉਹ ਉੱਥੇ ਲੈਂਡਸਕੇਪਿੰਗ ਦਾ ਕੰਮ ਕਰ ਰਿਹਾ ਸੀਗਾ। ਸੋ ਪੁਲਿਸ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ, ਕਹਿੰਦੇ ਵੀ ਇਸ ਕਾਰ ਦੇ ਵਿੱਚ ਸੀਮੈਂਟ ਵਗੈਰਾ ਇਦਾਂ ਦਾ ਸਮਾਨ ਰੱਖਿਆ ਹੋਇਆ ਸੀ, ਪਰ ਹੋਰ ਕੋਈ ਇਦਾਂ ਹਿਊਮਨ ਰਿਮੇਨਸ ਹੋਣ ਉਹ ਨਹੀਂ ਕਿਸੇ ਤਰ੍ਹਾਂ ਦੇ ਵੀ ਲੱਭੇ ਹੈਗੇ। ਇਹ ਜਿਹੜੀ ਕਾਰ ਸੀ ਇਸ ਨੂੰ ਉੱਥੋਂ ਪੁੱਲ ਕਰਕੇ ਟੋ ਟਰੱਕ ਦੀ ਜੋ ਕੰਪਨੀ ਆ ਉਹ ਉਸ ਨੂੰ ਟੋ ਕਰਕੇ ਸੈਨ ਮਟੇਓ ਕਾਉਂਟੀ ਕ੍ਰਾਈਮ ਲੈਬ ਦੇ ਵਿੱਚ ਲੈ ਗਈ ਆ, ਜਿੱਥੇ ਕਿ ਉਹਦੀ ਇੰਸਪੈਕਸ਼ਨ ਤੇ ਪ੍ਰੋਸੈਸਿੰਗ ਹੋਊਗੀ। ਉਸ ਤੋਂ ਬਾਅਦ ਪਤਾ ਚੱਲੂਗਾ ਵੀ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਘਟਨਾ ਤਾਂ ਨਹੀਂ ਹੋਈ ਜਾਂ ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ ਇਸ ਕਾਰ ਦੇ ਵਿੱਚ ਕੀਤਾ ਗਿਆ।